लो जी साडे अज पिंड दे विच होई है जी बाली बारिश मौसम बड़ा खराब आ ते असीं बैठे अज एक कमरे दे विच एक दुकान दे विच ते बाहर अज मौसम इस काबिल नहीं हैगा कि बाहर वीडियो बनाई जा सके। असीं इस वास्ते अज ਇਹ जगह का जिहड़ा ना इंतखाब किया भी इत्थे वीडियो बनाई जा सके। मैं जी तुहाडा वीर राणा खालिद मकबूल ते मेरे नाल बैठे हैं राणा असलम खान मुख्तार साहब। साडे दोवां वल्लों मुहब्बतां भरा अस्सलाम वालेकुम ते चढ़दे पंजाब दे संगियां मित्रां नूं सत श्री अकाल। अज दी जिहड़ी वीडियो आ एक मिनट जी खालिद साहब ना ਤੁਸੀਂ ਰੋਜ਼ਾਨਾ ਜਿਹੜਾ ਵਾ ਨਾ ਮੇਰੇ ਤੇ ਸਵਾਲ ਕਰ ਦਿੰਦੇ। अच्छा जी ਅੱਜ ਨਾ ਜਿਹੜਾ ਵਾ ਥੋੜਾ ਜਿਹਾ ਅਲੱਗ ਕਰੀਏ। ਅੱਜ ਮੈਂ ਸਵਾਲ ਕਰਾਂਗਾ ਤੁਸੀਂ ਜਵਾਬ ਦਿਓ। ਤੁਸੀਂ ਸਵਾਲ ਸੋਚ ਕੇ ਆ ਜੰਨੇ ਆ ਘਰੋਂ ਤੇ ਮੈਨੂੰ ਰੌਲੇ 'ਚ ਪਾ ਦੇਣਾ ਹੈ। ਤੇ ਅੱਜ ਮੈਂ ਸਵਾਲ ਕੋਈ ਸੋਚ ਕੇ ਆਇਆ, ਅੱਜ ਮੈਂ ਤੁਹਾਨੂੰ ਰੌਲੇ 'ਚ ਪਾਣਾ। कोई गल नहीं तुसीं करो जी सवाल कोई गल। ਅੱਛਾ ਇਹ ਦੱਸੋ ਵੀ ਦੁਨੀਆ 'ਚ ਨਾ ਸਭ ਤੋਂ ਔਖਾ ਕੰਮ ਕਿਹੜਾ? मतलब दुनिया दे विच सब तो औखा काम ਹਾਂ ਲਓ ਜੀ ਰਾਣਾ ਸਾਹਿਬ ਫਿਰ ਗੱਲ ਇਹ ਹੈਗੀ ਆ ਕਿ ਹਰ ਬੰਦੇ ਦਾ ਸੋਚਣ ਦਾ ਜਿਹੜਾ ਮਿਆਰ ਹੁੰਦਾ ਉਹ ਲਹਿਦਾ ਹੁੰਦਾ। ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਹੀ ਇਹਦਾ ਜਵਾਬ ਦੇਣਾ। ਜੀ ਗੱਲ ਇਹ ਹੈਗੀ ਆ ਕਿ ਮੇਰੇ ਹਿਸਾਬ ਦੇ ਵਿੱਚ ਦੁਨੀਆ ਦੇ ਵਿੱਚ ਜਿੰਨੇ ਵੀ ਮਜ਼ਹਬ ਆਏ ਆ ਨਾ ਉਹ ਇਨਸਾਨੀਅਤ ਦਾ ਦਰਸ ਦਿੰਦੇ ਆ। ਠੀਕ ਉਹ ਇਨਸਾਨੀਅਤ ਦੀ ਗੱਲ ਕਰਦੇ ਆ। ਇਹ ਗੱਲ ਹਰ ਮਜ਼ਹਬ ਦੇ ਵਿੱਚ ਨਾ ਜੀ ਮੁਸ਼ਤਰਕਾ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ। ਤੇ ਇਖਲਾਕ ਦਾ ਦਰਸ ਕਰਦੇ ਆ। ਠੀਕ ਜਦੋਂ ਵੀ ਕੋਈ ਬੰਦਾ ਇਨਸਾਨ ਹੈ, ਇਨਸਾਨੀਅਤ ਦਾ ਮਤਲਬ ਇਹ ਹੈਗਾ ਕਿ ਬੰਦਾ ਕਿਸੇ ਦੂਸਰੇ ਇਨਸਾਨ ਦੇ ਨਾਲ ਇਨਸਾਨਾਂ ਤਰ੍ਹਾਂ ਪੇਸ਼ ਆਵੇ ਔਰ ਉਹਦੀ ਹਾਜਤ ਨੂੰ ਉਹਦੀ ਜਿਹੜੀ ਕੋਈ ਜੋ ਚਾਹੁੰਦਾ ਨਾ ਜੀ ਉਹਦੀ ਜ਼ਰੂਰਤ ਹੈ ਜਿਹੜੀ ਉਹਨੂੰ ਪੂਰਾ ਕਰ ਦੋ। ਠੀਕ ਹੈ, ਇਹੀ ਇਨਸਾਨੀਅਤ ਯਾਨੀ ਕਿ ਹਰ ਬੰਦੇ ਤੇ ਇਹ ਹੈ ਕਿ ਬੰਦਿਆਈ ਦਿਖਾਵੇ। ਹਾਂਜੀ, ਹਰ ਬੰਦੇ ਨਾਲ ਬੰਦਿਆਈ ਦਿਖਾਵੇ ਤੇ ਜਿਹੜਾ ਉਸ ਦੇ ਬਦਲੇ ਦੇ ਵਿੱਚ ਤੁਹਾਨੂੰ ਉਹ ਦੁਆ ਦਿੰਦਾ ਨਾ ਜੀ। ਮੇਰੇ ਹਿਸਾਬ ਦੇ ਵਿੱਚ ਦੁਨੀਆ ਦਾ ਸਭ ਤੋਂ ਔਖਾ ਕੰਮ ਨਾ ਜੀ ਕਿਸੇ ਦੇ ਕੋਲੋਂ ਦੁਆ ਲੈਣਾ ਹੈ। ਉਂਝ ਤਾਂ ਅਸੀਂ ਦੇਖੋ ਹਰ ਜਗ੍ਹਾ ਦੁਆ ਕਰਦੇ ਹਾਂ, ਮਸਜਿਦ ਮੰਦਰ ਹਰ ਜਗ੍ਹਾ ਅਸੀਂ ਖਾਨਕਾਵਾਂ ਤੇ ਅਸੀਂ ਜੀ ਦੁਆ ਹੱਥ ਚੁੱਕਦੇ ਹਾਂ ਤੇ ਗੱਲ ਪਰ ਇਹ ਹੈਗੀ ਆ ਅਸੀਂ ਇੱਕ ਦੂਸਰੇ ਕੋਲੋਂ ਦੁਆ ਮੰਗਦੇ ਵੀ ਹਾਂ। ਅਸੀਂ ਕਹਿੰਦੇ ਹਾਂ ਕਿ ਯਾਰ ਮੇਰੇ ਵਾਸਤੇ ਦੁਆ ਕਰੇ, ਅਸੀਂ ਸਲਾਮਤੀ ਭੇਜਦੇ ਵੀ ਹਾਂ। ਲੇਕਿਨ ਦੁਆ ਅਸਲ ਦੇ ਵਿੱਚ ਰਾਣਾ ਸਾਹਿਬ ਇਹ ਹੁੰਦੀ ਹੈ ਜਦੋਂ ਮੈਂ ਤੁਹਾਡੇ ਨਾਲ ਕੋਈ ਐਸਾ ਕੰਮ ਕਰਾਂ ਨਾ ਤੇ ਕਿ ਤੁਹਾਡੀ ਐਸੀ ਕੋਈ ਜ਼ਰੂਰਤ ਪੂਰੀ ਕਰ ਦਵਾਂ ਵੀ ਤੁਹਾਡੇ ਅੰਦਰੋਂ ਇੱਕ ਸੀਸ ਨਿਕਲੇ। ਅੱਜ ਦੇਖੋ ਹਰ ਕੰਮ ਦਾ ਨਾ ਇੱਕ ਕੋਈ ਮੁਆਵਜ਼ਾ ਹੁੰਦਾ। ਹਾਂਜੀ ਹੈ ਜਦੋਂ ਵੀ ਤੁਸੀਂ ਕਿਸੇ ਲਈ ਕੋਈ ਕੰਮ ਕਰਦੇ ਨਾ ਵੱਟੇ 'ਚ ਕੁਛ ਨਾ ਕੁਛ ਤੁਹਾਨੂੰ ਦਿੰਦਾ। ਹਾਂਜੀ, ਹੁਣ ਮੈਨੂੰ ਪਹਿਲਾਂ ਇਹ ਦੱਸੋ ਆਪਣੀ ਗੱਲ ਕਰਨ ਤੋਂ ਪਹਿਲਾਂ ਵੀ ਤੁਸੀਂ ਕਿਹਾ ਦੁਨੀਆ ਦਾ ਔਖਾ ਕੰਮ ਕਿਹੜਾ ਤੇ ਮੈਂ ਤੁਹਾਨੂੰ ਕਿਹਾ ਵੀ ਦੁਨੀਆ ਦਾ ਔਖਾ ਕੰਮ ਦੁਆ ਲੈਣਾ। ਇਹ ਗੱਲ ਮੈਂ ਠੀਕ ਕੀਤੀ? ਬਿਲਕੁਲ ਤੁਸੀਂ ਨਾ ਇਹ ਠੀਕ ਗੱਲ ਕੀਤੀ ਆ ਤੇ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਕਿ ਹਰ ਗੱਲ ਦੀ ਨਾ ਕੋਈ ਨਾ ਕੋਈ ਜਿਹੜਾ ਕੋਈ ਵੀ ਕੰਮ ਕਰਦਾ ਵਾ ਜਦੋਂ ਦੂਸਰਾ ਬੰਦਾ ਕੋਈ ਨਾ ਕੋਈ ਇਹਨੂੰ ਬਦਲੇ ਤੇ ਸ਼ੈ ਦਿੰਦਾ। ਕਿਤੇ ਉਹ ਪੈਸਿਆਂ ਦੀ ਸ਼ਕਲ ਜਾਂ ਕਿਤੇ ਕੰਮ ਦੇ ਬਦਲੇ ਕੰਮ ਆ। ਲੇਕਿਨ ਕਈ ਜਗ੍ਹਾ ਤੇ ਨਾ ਜਿਹੜਾ ਵਾ ਨਾ ਪੈਸੇ ਹੁੰਦੇ ਨਾ ਕੰਮ ਹੁੰਦਾ, ਉਹ ਸਿਰਫ ਦੁਆ ਹੁੰਦੀ ਆ। ਆਮ ਦੇਖਣ ਨੂੰ ਤੇ ਇਹ ਲੱਗਦਾ ਕਿ ਅਗਲੇ ਬੰਦੇ ਨੇ ਕੁਛ ਨਹੀਂ ਪੇਮੈਂਟ ਕੀਤੀ, ਪਰ ਲੇਕਿਨ ਇਹ ਸਭ ਤੋਂ ਜਿਹੜੀ ਆ ਨਾ ਡਾਢੀ ਪੇਮੈਂਟ ਆ। ਤੇ ਮੈਨੂੰ ਥੋੜਾ ਜਿਹਾ ਨਾ ਤਫਾਕ ਵੀ ਹੋਇਆ ਕੁਛ ਇਸ ਤਰ੍ਹਾਂ ਦਾ ਕਿ ਸੰਨ 2008 ਦੀ ਗੱਲ ਆ। ਮੈਂ ਉਦੋਂ ਜ਼ਹਿਨੀ ਤੌਰ ਤੇ ਕਾਫੀ ਡਿਸਟਰਬ ਜਿਹਾ ਸੀ। ਮੇਰਾ ਭਤੀਜਾ ਬਹੁਤ ਹੋ ਗਿਆ ਸੀ ਤੇ ਉੱਥੇ ਲਾਹੌਰ ਨਾ ਮੇਰੇ ਇੱਕ ਦੋਸਤ ਹੈ ਜਨਤ ਬੱਚੇ ਬਹੁਤ ਹੋ ਗਏ, ਬਾਬਾ ਰਿਆਜ਼। ਉਹਨਾਂ ਨੇ ਨਾ ਸਵੇਰੇ ਅਸੀਂ ਮੰਡੀ ਜਾਣਾ ਤੇ ਉਹਨਾਂ ਨੇ ਕਹਿਣਾ ਜੀ ਆਪਾਂ ਨਾ ਅੱਜ ਫਲਾਣਾ ਦੋਸਤ ਕੋਲ ਜਾਣਾ ਵਾ, ਆਪਾਂ ਉਹਨਾਂ ਦੀ ਨਾ ਮਦਦ ਕਰਨੀ ਹੈ। ਯਾਨੀ ਕਿ ਪੈਸਿਆਂ ਦੀ ਸ਼ਕਲ ਚ ਕੋਈ ਮਸਲਾ ਕੋਈ ਮਾਲੂਮਾਤ ਕੋਈ ਹੋ ਤੇ ਉੱਥੇ ਮੈਂ ਉਹਨੂੰ ਕਹਿਣਾ ਜੀ ਬਾਬਾ ਜੀ ਉਹ ਆਪਾਂ ਨੂੰ ਫਿਰ ਕਿਆ ਦੇਣਗੇ? ਉਹਨੇ ਕਹਿਣਾ ਜੀ ਉਹ ਖੁਸ਼ ਹੋਣਗੇ, ਆਪਾਂ ਨੂੰ ਦਵਾ ਦੇਣਗੇ ਹੈ। ਤੇ ਅਸੀਂ ਸੁਬਾਹ ਚੱਲਣਾ ਕਈ ਵਾਰੀ ਖਾਨੇਵਾਲ ਤੱਕ, ਸਿਆਲਕੋਟ ਤੱਕ, ਬਾਰਡਰ ਦੇ ਨੇੜੇ ਜਿੱਥੇ ਵੀ ਕੋਈ ਜ਼ਿਮੀਂਦਾਰੇ ਵਾਲਾ ਨਰਸਰੀ ਵਾਲਾ ਉੱਥੇ ਜਾਣਾ। ਬਾਬਾ ਜੀ ਨੇ ਉਹਨਾਂ ਬਾਬਾ ਜੀ ਕੋਲ ਇੱਕ ਰਜਿਸਟਰ ਹੁੰਦਾ ਸੀ, ਉਹਨਾਂ ਦਾ ਅਸਲ 'ਚ ਹੁੰਦਾ ਸੀ ਵੀ ਇੱਕ ਦੂਸਰੇ ਬੰਦੇ ਦਾ ਰਾਬਤਾ ਕਰਵਾ ਦਿਓ, ਕੋਈ ਕਮਿਸ਼ਨ ਵਗੈਰਾ ਨਹੀਂ ਲੈਂਦੇ। ਉਹਨਾਂ ਨੂੰ ਬੜਾ ਸ਼ੌਕ ਸੀ ਵੈਸੇ ਹੀ ਜ਼ਿਮੀਂਦਾਰੇ ਦਾ। ਤੇ ਇਸ਼ਾ ਵਾਲੇ ਨਾਲ ਅਸੀਂ ਰੋਟੀ ਖਾ ਕੇ ਉਹਨਾਂ ਨੇ ਮੰਡੀ ਚਲੇ ਜਾਣਾ, ਮੈਂ ਘਰ ਨੂੰ ਚਲੇ ਜਾਣਾ। ਪਰ ਮੈਂ ਕਹਿੰਦਾ ਕਿ ਉਹ ਇੰਝ ਲੱਗਦਾ ਸੀ ਬੜੇ ਆਰਾਮ ਨਾਲ ਘਰ ਬਣਾਉਣਾ ਵੀ ਜਿਸ ਤਰ੍ਹਾਂ ਝੋਲੀ ਭਰੀ ਹੋਈ ਆ ਹੈ ਵੀ ਉਹ ਦੁਆਵਾਂ ਦਾ ਅਸਰ ਐਸਾ ਹੁੰਦਾ ਸੀ ਵੀ ਇਹ ਹੁੰਦਾ ਹੀ ਨਹੀਂ ਸੀ ਵੀ ਐਵੇਂ ਕੋਈ ਵਿਹਲੇ ਆ ਰਹੇ ਆ। ਅਤੇ ਅਗਲੇ ਦਿਨ ਸਵੇਰੇ ਫਿਰ 6 ਵਜੇ ਉਹ ਦੁਆਵਾਂ ਲੈਣ ਗਈ ਤੇ ਕੋਈ 40 ਦਿਨ ਮੈਂ ਬਾਬਾ ਉਹਨਾਂ ਨਾਲ ਨਾ ਇਹੀ ਦੁਆਵਾਂ ਲੈਣ ਦਾ ਕੰਮ ਕੀਤਾ। ਬੜੀ ਗੱਲ ਕੀਤੀ ਹੈ ਤੁਸੀਂ ਵੀ ਇਹ ਗੱਲ ਮੇਰਾ ਗੱਲ ਕਰਨ ਦਾ ਮਕਸਦ ਇਹ ਸੀ ਉਹ ਜਿਹੜਾ ਨਾ ਜਿਹੜੀ ਦੁਆ ਕਿਸੇ ਕੋਲੋਂ ਲੈਣੀ ਜਿਹੜੀ ਕਿਸੇ ਦੀ ਮਦਦ ਕਰਨੀ ਆ ਨਾ
ਉਹ ਪੈਸਿਆਂ ਦੀ ਸ਼ਕਲ 'ਚ ਵੀ ਹੋ ਸਕਦੀ ਹੈ। ਹਾਂ ਮਤਲਬ ਇਹ ਹੈ ਕਿ ਇੱਕ ਬੰਦੇ ਨੂੰ ਕੋਈ 1000 2000 ਰੁਪਏ ਦੀ ਫਰਜ਼ ਕਰੋ ਕਿ ਜ਼ਰੂਰਤ ਹੈਗੀ ਆ, ਹਾਂਜੀ ਉਹ ਤੁਹਾਡੇ ਕੋਲ ਆ ਜਾਂਦਾ, ਉਹ ਤੁਹਾਨੂੰ ਕਹਿੰਦਾ ਹੈ ਕਿ ਯਾਰ ਰਾਣਾ ਸਾਹਿਬ ਮੈਨੂੰ 2000 ਰੁਪਏ ਦੀ ਜ਼ਰੂਰਤ ਆ, ਮੇਰੇ ਘਰ ਆਹ ਕੋਈ ਮਸਲਾ ਬਣ ਗਿਆ ਜਾਂ ਕੋਈ ਗੱਲ ਬਣ ਗਈ। ਅਗਰ ਤੁਸੀਂ ਉਹਨੂੰ ਵਕਤੀ ਤੌਰ ਦੇ ਉੱਤੇ ਤੁਹਾਡੇ ਕੋਲ ਅਗਰ ਮੌਜੂਦ ਆ, ਤੁਸੀਂ ਉਹਨੂੰ ਦੇ ਦਿੰਦੇ ਆ ਨਾ ਜੀ, ਤੇ ਫਿਰ ਗੱਲ ਇੰਝ ਆ ਕਿ ਤੁਹਾਨੂੰ ਜਿਹੜਾ ਸਕੂਨ ਮਿਲਣਾ ਨਾ, ਤੁਸੀਂ ਉਹ ਸਿਰਫ ਮਹਿਸੂਸ ਹੀ ਕਰ ਸਕਦੇ ਆ ਵੀ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਆ ਜਦੋਂ ਬੰਦਾ ਕਿਸੇ ਦੀ ਅਸਲ ਦੇ ਵਿੱਚ ਮਦਦ ਕਰਦਾ। ਹਾਂਜੀ ਬਿਲਕੁਲ। ਤੇ ਬਾਕੀ ਦੂਜੀ ਗੱਲ ਆ ਗਈ ਕਿ ਇਹ ਮਦਦ ਪੈਸਿਆਂ ਤੋਂ ਬਗੈਰ ਵੀ ਹੋ ਸਕਦੀ ਹੈ। ਹਾਂ, ਕਿਸੇ ਨੂੰ ਰੋਡ ਪਾਰ ਕਰਾਉਣਾ ਵੀ ਹੈ ਨਾ, ਕੋਈ ਬੁੜਾ ਬੰਦਾ, ਰਾਹ ਕੋਈ ਦੱਸਣਾ, ਰਾਹ ਟਾਈਮ ਦੱਸਣਾ, ਦੱਸਣਾ। ਟਾਈਮ ਦੱਸਣਾ, ਵੀ ਕਿਸੇ ਵੀ ਔਖੇ ਵੇਲੇ ਬਾਹ ਫੜ ਕੇ ਕਿਸੇ ਦੀ ਰੋਡ ਪਾਰ ਕਰਾ ਦੋ ਨਾ, ਜੇ ਉਹਦੇ ਦਿਲ ਦੇ ਅੰਦਰੋਂ ਤੁਹਾਡੇ ਵਾਸਤੇ ਸੀਸ ਨਿਕਲ ਗਈ ਨਾ, ਯਕੀਨ ਕਰੋ ਤੁਹਾਡੇ ਬੇੜੇ ਪਾਰ ਹੋ ਜਾਣਗੇ। ਮੈਂ ਤੁਹਾਨੂੰ ਰਾਣਾ ਸਾਹਿਬ ਇੱਕ ਗੱਲ ਸੁਣਾਉਂਦਾ, ਗੱਲਾਂ ਚੋਂ ਗੱਲ ਨਿਕਲੀ ਆਈ ਕਿ ਇੱਕ ਇਹ ਲਾਹੌਰ ਦਾ ਵਾਕਿਆ, ਇਹ ਮੈਂ ਪੜਿਆ ਹੋਇਆ ਵਾਕਿਆ, ਸੱਚ ਝੂਠ ਇਹ ਰੱਬ ਬਿਹਤਰ ਜਾਣਦਾ ਹੈਗਾ। ਵੀ ਇੱਕ ਬੰਦਾ ਦੱਸਦਾ ਕਿ ਜਦ ਬੜੀ ਪੁਰਾਣੀ ਗੱਲ ਆ, ਕਿਧਰੇ 80 80 ਦੀ ਦਿਹਾਈ ਦੇ ਪਾਸੇ ਸੰਨ ਦੀ ਗੱਲ ਮੈਂ ਪੜ੍ਹੀ ਸੀਗੀ, ਵੀ ਲਿਖਿਆ ਹੋਇਆ ਕਿਸੇ ਦਾ, ਵੀ ਉਹ ਕਹਿੰਦਾ ਕਿ ਜਦੋਂ ਨਾ ਕਿਧਰੇ ਵਾਸ਼ਰੂਮ ਜਿਹੜੇ ਆ ਚੌਕਾਂ ਚੌਰਾਹਿਆਂ ਦੇ ਵਿੱਚ ਲਾਹੌਰ ਦੇ ਵਿੱਚ ਨਾ ਨਵੇਂ ਇੱਕਾ ਦੁੱਕਾ ਬਣੇ ਸੀਗੇ ਆਵਾਮ ਵਾਸਤੇ, ਉਹ ਕਹਿੰਦਾ ਕਿ ਮੈਂ ਸਵੇਰ ਉੱਥੇ ਗਿਆ, ਮੈਨੂੰ ਹਾਜ਼ਰ ਸੀਗੀ ਇਸ ਗੱਲ ਦੀ, ਮੈਨੂੰ ਲੋੜ ਸੀ ਕਿ ਉਹ ਉੱਥੇ ਹਲੇ ਮੈਂ ਬੈਠਾ ਹੀ ਆ, ਬਾਹਰ ਜਾ ਕੇ ਤੇ ਇੱਕ ਬੀਬੀ ਜਿਹੜੀ ਹੈ ਨਾ ਜੀ, ਉਹ ਉੱਥੇ ਆਉਂਦੀ ਹੈ, ਉਹ ਜਨਾਬ ਵਾਸ਼ਰੂਮ ਇਸਤੇਮਾਲ ਕਰਦੀ ਆ ਤੇ ਉਹ ਚਲੇ ਜਾਂਦੀ। ਅੱਛਾ। ਕਹਿੰਦਾ ਉਸ ਤੋਂ ਬਾਅਦ ਮੈਂ ਵਾਸ਼ਰੂਮ ਦੇ ਅੰਦਰ ਚਲ ਜਾਂਦਾ, ਮੈਂ ਕੀ ਦੇਖਦਾ ਵੀ ਉੱਥੇ ਨਾ ਇੱਕ ਆ ਬੈਲਟ ਜਿਹੀ ਨਹੀਂ ਹੁੰਦੀ ਕਮਰ ਦੇ ਉੱਤੇ ਬੰਨੀ ਹੋਈ ਹੁੰਦੀ ਆ, ਉਹ ਉੱਥੇ ਪਈ। ਅੱਛਾ। ਉਹ ਕਹਿੰਦਾ ਮੈਂ ਚੁੱਕ ਲਈ। ਅੱਛਾ। ਜਦੋਂ ਮੈਂ ਉਹਨੂੰ ਉਹਦੀ ਜ਼ਿਪ ਖੋਲ ਕੇ ਵੇਖਿਆ ਨਾ ਜੀ, ਉਹਦੇ ਵਿੱਚ ਕਹਿੰਦਾ ਪੈਸੇ। ਉਹ ਕਹਿੰਦਾ ਇੱਕ ਵਾਰੀ ਦਿਲ ਮੇਰਾ ਜਿਹੜਾ ਨਾ ਜੀ ਘੁੰਮ ਹੋ ਗਿਆ ਕੀਤਾ, ਬੋਲਿਆ ਵੀ ਯਾਰ ਇੰਨਾ ਮਾਲ ਉਸ ਵੇਲੇ ਰਾਣਾ ਸਾਹਿਬ ਬੜੇ ਪੈਸੇ, ਬੜੇ ਤਕੜੇ ਪੈਸੇ ਸੀ ਉਸ ਦੌਰ ਦੇ। ਖੈਰ ਉਹ ਬੰਦਾ ਜੀ ਬਾਹਰ ਆ ਕੇ ਨਾ ਉੱਥੇ ਬੈਠ ਗਿਆ, ਉਹ ਕਦੇ ਉਧਰ ਨੂੰ ਸੋਚੇ ਕਦੇ ਉਧਰ ਨੂੰ, ਉਹਨੇ ਕਿਆ ਸੋਚਿਆ, ਲੇਕਿਨ ਇੰਨੇ ਦੇ ਵਿੱਚ ਨਾ ਜੀ ਉਹ ਬੀਬੀ ਭੈਣ ਜਿਹੜੀ ਆ ਉਹ ਵਾਪਸ ਆ ਜਾਂਦੀ। ਉਹ ਜਦੋਂ ਵਾਪਸ ਆਉਂਦੇ ਆ ਨਾ ਤੇ ਉਹ ਵਾਸ਼ਰੂਮ ਜਾਂਦੀ ਆ, ਉੱਥੇ ਜਾ ਕੇ ਦੇਖਦੀ ਆ ਕਿ ਉਹਦੀ ਉਹ ਜਿਹੜੇ ਬੈਲਟ ਸੀਗੀ ਉੱਥੇ ਮੌਜੂਦ ਕੋਈ ਨਹੀਂ ਸੀ। ਉਹ ਬਾਹਰ ਉਸੇ ਭਾਈ ਨੂੰ ਆ ਕੇ ਪੁੱਛਦੀ ਆ ਵੀ ਮੇਰਾ ਇੱਥੇ ਨਾ ਜੀ ਆ ਰਹਿ ਗਿਆ ਆ ਪੇਟੀ। ਉਹ ਬਾਬੇ ਨੇ ਕਿਹਾ ਵੀ ਗੱਲ ਹੈ ਉਸ ਟਾਈਮ ਮੇਰਾ ਮਾਨ ਪੂਰਾ ਪੱਕਾ ਸੀਗਾ ਤੇ ਮੈਂ ਉਹਨੂੰ ਇਹ ਗੱਲ ਕੀਤੀ ਵੀ ਇਹ ਆ ਲਓ ਹੈ। ਤੇ ਉਹ ਬੀਬੀ ਨੇ ਭੈਣ ਨੇ ਇਹ ਗੱਲ ਸੁਣਾਈ ਕਿ ਮੈਂ ਬੜੀ ਮੁਸ਼ਕਲਾਂ ਦੇ ਨਾਲ ਨਾ ਇਹ ਹੱਜ ਵਾਸਤੇ ਪੈਸੇ ਜੋੜੇ ਸੀ। ਅੱਛਾ ਠੀਕ। ਮੈਂ ਹੱਜ ਤੇ ਚੱਲੀ ਸੀ, ਇਹ ਪੈਸੇ ਜਮ੍ਹਾਂ ਕਰਾਣੇ ਸੀ। ਠੀਕ। ਉਹ ਕਹਿੰਦੀ ਕਿ ਇਹ ਤੁਸੀਂ ਮੇਰੇ ਤੇ ਇਹ ਬਹੁਤ ਵੱਡਾ ਆਸਾਨ ਕੀਤਾ ਤੇ ਅੱਲਾ ਤੁਹਾਨੂੰ ਰੱਬ ਨਾ ਜੀ ਅਣਗਿਣਤ ਜਿਹੜੇ ਹੱਜ ਕਰਾਏ। ਉਹ ਵੇਲਾ ਉਹ ਕਹਿੰਦਾ ਜੀ ਲੰਘ ਗਿਆ, ਉਹ ਨਾ ਜੀ ਗੱਡੀਆਂ ਦਾ ਮਕੈਨਿਕ ਸੀਗਾ ਕਾਰਾਂ ਦਾ। ਠੀਕ। ਖੈਰ ਰੱਬ ਦੀ ਕਰਨੀ ਇਦਾਂ ਦੀ ਹੋਈ ਵੀ ਉਹ ਹੱਜ ਤੇ ਚਲ ਗਿਆ ਜੀ। ਇੱਕ ਵੇਲਾ ਆਇਆ, ਸਾਲ ਲਾ ਲਓ 2 ਸਾਲ ਲਾ ਲਓ ਹੈ। ਉਹ ਕਹਿੰਦਾ ਵੀ ਉੱਥੇ ਹੋਟਲ ਤੋਂ ਜਿਹੜਾ ਉਹ ਰਸਤਾ ਸੀ ਆਣ ਜਾਣ ਵਾਲੀ ਰਾਹ ਸੀ, ਕਹਿੰਦਾ ਇੱਕ ਦਿਨ ਮੈਂ ਇਦਾਂ ਹੀ ਜਾ ਰਿਹਾ ਸੀ, ਜਦੋਂ ਹੋਟਲ ਵੀ ਦੂਰ ਦੂਰ ਹੁੰਦੇ ਸੀ, ਬੜੀ ਪੁਰਾਣੀ ਗੱਲ ਆ। ਉਹ ਕਹਿੰਦਾ ਕਿ ਰਸਤੇ ਦੇ ਵਿੱਚ ਨਾ ਇੱਕ ਬੰਦੇ ਦੀ ਗੱਡੀ ਖਰਾਬ ਹੋਈ ਹੋਈ ਅਰਬੀ। ਅੱਛਾ। ਤੇ ਉਹਦਾ ਡਰਾਈਵਰ ਜਿਹੜਾ ਉਹਨੇ ਟੋਪੀ ਸ਼ੋਪੀ ਤੇ ਪੈਂਟ ਸ਼ੈਂਟ ਉਸ ਟਾਈਮ ਵੀ ਉਹ ਪਾਈ ਹੋਈ ਤੇ ਉਹ ਨਾ ਜੀ ਗੱਡੀ ਠੀਕ ਕਰਨ ਲੱਗਿਆ, ਲੇਕਿਨ ਉਹਦੇ ਕੋਲ ਗੱਡੀ ਠੀਕ ਨਾ ਕਹਿੰਦਾ ਉਹ ਫਿਰ ਵੀ ਮਕੈਨਿਕ ਹੁੰਦਾ ਜਿਹੜਾ ਇਹਨੂੰ ਫਿਰ ਅੰਦਰੋਂ ਫਿਰ ਬੰਦੇ ਨੂੰ ਜਿਹੜੀ ਜਿਹਨੂੰ ਵੀ ਕਿਸੇ ਕੰਮ ਦਾ ਵੱਲ ਹੋਵੇ ਉਹਨੇ ਜ਼ਰੂਰ ਉਹਦੇ ਦਖਲ ਪਾਣਾ। ਉਹਨੇ ਉਹਨੂੰ ਕਿਹਾ ਜਾ ਕੇ ਵੀ ਮੈਂ ਠੀਕ ਕਰਾਂ। ਉਹਨੇ ਉਹਨੂੰ ਕਿਹਾ ਯਾਰ ਤੂੰ ਪਿੱਛੇ ਹਟ ਹੈ। ਉਹਨੇ ਫਿਰ ਉਹ ਗੱਲ ਕੀਤੀ ਵੀ ਯਾਰ ਮੈਂ ਉਹਨੇ ਫਿਰ ਉਹਨੂੰ ਕਿਹਾ, ਲੇਕਿਨ ਉਹ ਅਰਬੀ ਜਿਹੜਾ ਉਸ ਮਾਲਕ ਸੀ ਨਾ ਉਹਦਾ, ਉਹ ਛਤਰੀ ਲੈ ਕੇ ਤੇ ਸਾਈਡ ਤੇ ਖੜਾ, ਉਹਨੇ ਉਹਨੂੰ ਕਿਹਾ ਵੀ ਯਾਰ ਇਹਨੂੰ, ਉਹਨੇ ਇਸ਼ਾਰਾ ਕੀਤਾ ਵੀ ਕੀ ਕਹਿੰਦਾ, ਉਹਨੇ ਕਿਹਾ ਜੀ, ਉਹਨੇ ਕਿਹਾ ਕਰਨ ਦੇ। ਕਹਿੰਦਾ ਮੈਂ ਉਹ ਜੀ ਨਾ ਉਹ ਗੱਡੀ ਉਹ ਠੀਕ ਕਰ। ਉਹ ਬੰਦਾ ਚਲ, ਉਹ ਕਹਿੰਦਾ ਉਹ ਮੈਨੂੰ ਇੱਕ ਕਾਰਡ ਦੇ ਕੇ ਗਿਆ ਆਪਣਾ ਵੀ ਯਾਰ ਆ ਮੈਨੂੰ ਨਾ ਇੱਕ ਦਫਾ ਮਿਲ ਕੇ ਜ਼ਰੂਰ ਦੇ। ਅੱਛਾ। ਕਹਿੰਦਾ ਜਦੋਂ ਹੱਜ ਦਾ ਵੇਲਾ ਖਤਮ ਹੋ ਗਿਆ, ਮੁੱਕ ਗਿਆ ਤੇ ਮੈਂ ਪਾਕਿਸਤਾਨ ਵਾਪਸ ਆਣਾ ਸੀ, ਉਹ ਜਦੋਂ ਪੈਕਿੰਗ ਸ਼ੈਕਿੰਗ ਕਰਦਾ ਪਿਆ ਨਾ ਤੇ ਜੀ ਉਹ ਕਾਰਡ ਉਹਦੇ ਸਾਹਮਣੇ ਆ ਗਿਆ। ਉਹਨੇ ਉਹ ਕਾਰਡ ਜਨਾਬ ਜੋ ਦੇਖਿਆ, ਉਹਨੇ ਕਿਹਾ ਯਾਰ ਬੰਦੇ ਨੂੰ ਕਿਉਂ ਨਾ ਮਿਲ ਕੇ ਜਾਵਾਂ। ਉਹ ਜੀ ਉਹਨੂੰ ਮਿਲਣ ਵਾਸਤੇ ਉਹ ਕਾਰਡ ਦਾ ਐਡਰੈਸ ਪੁੱਛ ਕੇ ਪਤਾ ਪੁੱਛ ਕੇ ਉੱਥੇ ਚਲਾ ਗਿਆ ਜੀ। ਉਹ ਜਿੱਦੋਂ ਉੱਥੇ ਪਹੁੰਚੇ, ਉਹ ਬੰਦਿਆਂ ਨੇ ਜਿਹੜਾ ਬਾਹਰ ਸਿਕਿਉਰਿਟੀ ਵਾਲਾ ਖੜੋਤਾ ਸੀ ਨਾ ਜੀ, ਉਹਨੇ ਇੱਕ ਵਾਰੀ ਉਹ ਬੰਦੇ ਅੱਗੇ ਦੇਖਿਆ, ਇੱਕ ਵਾਰੀ ਉਧਰ ਦੇਖਿਆ, ਉਹਨੇ ਕਿਹਾ ਵੀ ਇਹ ਬੰਦਾ ਤੇ ਕਾਰਡ ਹੈ। ਉਹਨਾਂ ਨੂੰ ਕਿਹਾ ਤੂੰ ਮੈਨੂੰ ਇੰਨੀ ਹੈਰਾਨੀ ਨਾਲ, ਉਹਨੇ ਕਿਹਾ ਯਾਰ ਵੀ ਇਹ ਉਹ ਉੱਤੇ ਹੁੰਦੇ ਹੀ ਆ ਨਾ ਜੀ ਅਰਬੀ ਤਰਜਮੇ ਵਾਲੇ ਹੁੰਦੇ ਆ, ਉਹਨਾਂ ਨੂੰ ਬੁਲਾ ਕੇ ਪੁੱਛਿਆ ਤਾਂ ਉਹਨੇ ਕਿਹਾ ਵੀ ਇਹ ਕਹਿ ਰਿਹਾ
ਵੀ ਇਹ ਗਵਰਨਰ ਦਾ ਕਾਰਡ ਆ, ਤੇਰੇ ਕੋਲ ਕਿੱਥੋਂ ਆ? ਉਹਨੇ ਕਿਹਾ ਉਹਨੇ ਮੈਨੂੰ ਦਿੱਤਾ, ਮੈਂ ਮਿਲਣ ਆਇਆ। ਉਹ ਕਹਿੰਦਾ ਉਹਨੂੰ ਮੈਨੂੰ ਉਹਦੇ ਕੋਲ ਲੈ ਕੇ ਗਏ। ਉੱਥੇ ਜਾ ਕੇ ਜਦੋਂ ਅਸੀਂ ਉਹਦੇ ਨਾਲ ਫਿਰ ਉਹੀ ਤਰਜਮੇ ਵਾਲੇ ਬੰਦੇ ਨੇ ਇੱਕ ਦੂਸਰੇ ਦੀ ਸਾਡੀ ਉਹ ਗੱਲਬਾਤ ਹੋਈ ਸਾਡੀ, ਉਹਨੇ ਮੈਨੂੰ ਇਹ ਗੱਲ ਕੀਤੀ ਵੀ ਤੂੰ ਇੱਕ ਬਹੁਤ ਚੰਗਾ ਮਕੈਨਿਕ ਆ, ਵੀ ਕੀ ਤੂੰ ਇੱਥੇ ਮੇਰੇ ਕੋਲ ਇੱਥੇ ਕਿਧਰ ਤੈਨੂੰ ਜੇ ਮੈਂ ਤੈਨੂੰ ਡਰਾਈਵਰ ਰੱਖ ਲਵਾਂ ਜਾਂ ਤੂੰ ਇੱਥੇ ਕੰਮ ਕਰਨਾ ਚਾਹੁੰਦਾ? ਕਹਿੰਦਾ ਮੈਨੂੰ ਬੜੀ ਖੁਸ਼ੀ ਜੀ ਹੋਈ। ਮੈਂ ਉਹਨੂੰ ਕਿਹਾ ਜੀ ਠੀਕ ਆ। ਉਹਨੇ ਕਿਹਾ ਠੀਕ ਆ, ਫਿਰ ਤੂੰ ਇੱਕ ਵਾਰੀ ਪਾਕਿਸਤਾਨ ਦਾ ਨਾ ਚੱਕਰ ਲਾਇਆ ਤੇ ਉਸ ਤੋਂ ਬਾਅਦ ਆ ਜਾ। ਉਹ ਕਹਿੰਦਾ ਮੈਂ ਫਿਰ ਵਾਪਸ ਗਿਆ। ਉਹਨੇ ਕਿਹਾ ਜੀ ਮੈਨੂੰ 30-40 ਸਾਲ ਹੋ ਗਏ ਇੱਥੇ ਅਰਬ ਦੇ ਵਿੱਚ, ਤੇ ਮੈਨੂੰ ਨਹੀਂ ਯਾਦ ਹੈਗੇ ਵੀ ਮੈਂ ਕਿੰਨੇ ਹੱਜ ਕਰ ਲਏ। ਹਾਂਜੀ, ਕਹਿੰਦਾ ਜਦੋਂ ਵੀ ਮੈਂ ਹੱਜ ਤੇ ਜਾਂਦਾ ਨਾ, ਸਿਰਫ ਮੈਨੂੰ ਉਹ ਗੱਲ ਉਹ ਟਾਈਮ ਨਾ ਜੀ ਯਾਦ ਆਉਂਦਾ ਵੀ ਉਸ ਔਰਤ ਨੇ, ਉਸ ਬੀਬੀ ਭੈਣ ਨੇ ਨਾ ਮੈਨੂੰ ਦਿਲ ਦੇ ਅੰਦਰੋਂ ਦੁਆ ਦਿੱਤੀ ਸੀ ਕਿ ਰੱਬ ਤੈਨੂੰ ਅਣਗਿਣਤ ਹੱਜ ਕਰਵਾ। ਗੱਲ ਦੁਆ ਜਿਹੜੀ ਆ ਨਾ ਜੀ, ਇਹ ਜੇ ਕੋਈ ਦੇ ਦੇਵੇ ਨਾ ਤੇ ਕੋਈ ਬੰਦਾ ਲੈਣ ਜੋਗਾ ਹੋ ਜਾਵੇ। ਇਹ ਹੈ ਤਾਂ ਦੁਨੀਆ ਦਾ ਬੜਾ ਔਖਾ ਕੰਮ ਆ, ਪਰ ਬੰਦਾ ਜੇ ਲੈ ਲਵੇ ਨਾ ਜੀ ਬੇੜੇ ਪਾਰ ਹੋ ਜਾਂਦੇ। ਦੇਖੋ ਜੀ, ਜਿਹੜੀ ਸੱਚੇ ਦਿਲ ਤੋਂ ਦੁਆ ਨਿਕਲਦੀ ਹੈ ਨਾ, ਉਹਦੇ ਉਸ ਦੁਆ ਦੇ ਦਰਮਿਆਨ ਤੇ ਰੱਬ ਦੇ ਦਰਮਿਆਨ ਕੋਈ ਸ਼ੈ ਨਹੀਂ। ਇਸ ਤਰ੍ਹਾਂ ਕਹਿੰਦੇ ਗਰੀਬ ਦੀ ਹਾਰ ਤੇ ਦੇ ਦਰਮਿਆਨ ਤੇ ਰੱਬ ਦੇ ਦਰਮਿਆਨ ਕੋਈ ਸ਼ੈ ਨਹੀਂ ਹੁੰਦੀ। ਕਹਿੰਦੇ ਵੀ ਉਹ ਅਰਸ਼ਾਂ ਤੱਕ ਜਿਹੜਾ ਨਾ ਆਉਂਦੀ ਹੈ। ਇਸ ਤਰ੍ਹਾਂ ਜਿਹੜੀ ਸੱਚੇ ਦਿਲ ਵਾਲੀ ਦੁਆ ਵਾ ਨਾ, ਉਹ ਨਿਕਲੀ ਹੋਈ ਉਹ ਤੁਹਾਨੂੰ ਫਾਇਦਾ ਜਿਹੜਾ ਵਾ ਨਾ, ਇਹ ਬਲਕਿ ਕਹਿੰਦੇ ਦੁਆ ਦਾ ਅਸਰ ਤਾਂ ਨਸਲਾਂ ਤੱਕ ਚੱਲਦਾ, ਪਰ ਦੁਆ ਵੀ ਜਿਹੜੀ ਹੈ ਨਾ ਨਸਲਾਂ ਤੱਕ ਚੱਲਦੀ ਹੈ। ਤੇ ਅੱਛਾ, ਫਿਰ ਇਹ ਨਹੀਂ ਦੇਖਣਾ ਚਾਹੀਦਾ ਵੀ ਦੁਆ ਦੇਣੇ ਵਾਲਾ ਕੌਣ ਆ? ਹਾਂਜੀ, ਇਹਦੇ ਕੋਈ ਪਤਾ ਨਹੀਂ ਹੁੰਦਾ। ਕਹਿੰਦੇ ਇੱਕ ਦਫਾ ਦਿੱਲੀ 'ਚ ਨਾ ਬਾਰਿਸ਼ ਨਾ ਹੋਈ ਤੇ ਲੋਕ ਜਿਹੜੇ ਆ ਨਾ ਪਹੁੰਚੇ ਉੱਥੇ ਖਵਾਜਾ ਬਖਤਿਆਰ ਕਰ, ਉਸ ਦੌਰ ਦੇ ਬਜ਼ੁਰਗ ਸੀ, ਕਿ ਹਜ਼ਰਤ ਨਾ ਬਾਰਿਸ਼ ਦੀ ਦੁਆ ਕਰੋ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਫਲਾਂ ਮਹੱਲੇ 'ਚ ਜਿਹੜੀ ਇੱਕ ਖਵਾਜਾ ਸਰਾ ਹੁੰਦਾ, ਉਹਦੇ ਕੋਲ ਜਾਓ ਤੇ ਉਹਦੇ ਕੋਲ ਦੁਆ ਕਰੋ। ਕਹਿੰਦੇ ਲੋਕ ਉੱਥੇ ਗਏ ਤੇ ਖਵਾਜਾ ਸਰਾ ਨੇ ਕਹਿੰਦੇ ਨਾ ਆਪਣੇ ਇੱਕ ਦੋ ਵਾਲ ਪੱਟ ਕੇ ਦਿੱਤੇ। ਉਹਨੇ ਕਿਹਾ ਵੀ ਉਹਨਾਂ ਬੰਦਿਆਂ ਨੂੰ ਵੀ ਇਹ ਖੁੱਲੇ ਮੈਦਾਨ ਜਾ ਕੇ ਨਾ ਇਹ ਵਾਲ ਦਿਖਾਓ ਤੇ ਕਹੋ ਵੀ ਇਹ ਉਸ ਬੰਦੇ ਦੇ ਵਾਲ ਆ ਜਿਹਨੇ 40 ਸਾਲ ਤੋਂ ਜਾਂ 30 ਸਾਲ ਤੋਂ ਤੇਰੇ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦੇਖਿਆ ਨਾ ਹੀ ਸੁਣਿਆ ਹੈ। ਤੇ ਕਹਿੰਦੇ ਵੀ ਉੱਥੇ ਜਦੋਂ ਮੈਦਾਨ ਦੇ ਵਾਲ ਦਿਖਾਏ ਤੇ ਗੱਲ ਕੀਤੀ ਤੇ ਉਹਦੀ ਵਾਰ ਜਿਹੜਾ ਵਾ ਨਾ ਸ਼ੁਰੂ ਹੋ। ਤੇ ਇਹ ਦੁਆ 'ਚ ਤਾਂ ਬਹੁਤ ਤਾਕਤ ਆ ਤੇ ਬਸ ਦੁਆ ਤੋਂ ਬਚਣਾ ਚਾਹੀਦਾ। ਤੇ ਦੁਆਵਾਂ ਲੈਣੀਆਂ ਚਾਹੀਦੀਆਂ ਜੀ। ਦੁਆਵਾਂ ਵਾਸਤੇ ਕੋਸ਼ਿਸ਼ ਕਰਦੇ ਰਿਹਾ ਕਰੋ ਜੀ। ਵੀਡੀਓ ਬਣਾਣੀ ਸੀ ਜੀ, ਹੋਰ ਕਰ ਲਏ ਸੀ ਕਿ ਇੱਕ ਵੀਰ ਦੀ ਨਾ ਬਾਹਰੋਂ ਇੱਕ ਉਹਦੀ ਫਰਮਾਇਸ਼ ਸੀਗੀ, ਉਹਨਾਂ ਨੇ ਗੱਲ ਕੀਤੀ ਸੀਗੀ ਕਿ ਰਾਣਾ ਸਾਹਿਬ ਦਾ ਨਾ ਜੀ ਪੂਰਾ ਜਿਹੜਾ ਇੱਕ ਇੰਟਰਵਿਊ ਆ ਵੀ ਉਹ ਗੱਲ ਕੀਤੀ ਜਾਵੇ ਇਹਨਾਂ ਦੀ ਪੜ੍ਹਾਈ ਦੇ ਮੁਤਲਕ। ਇਹਨਾਂ ਦਾ ਸਾਰਾ ਜਿਹੜੀ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਤਾਂ ਹੁਣ ਜੀ ਜੀਓਗ੍ਰਾਫੀ ਕਹਿੰਦੇ ਆ, ਉਂਝ ਪੰਜਾਬੀ ਦੇ ਵਿੱਚ ਪਤਾ ਨਹੀਂ ਕੀ ਕਹਿੰਦੇ ਹੋਣਗੇ, ਈਚੀ ਮੀਚੀ। ਇਹਨਾਂ ਦੀ ਜਿਹੜੀ ਆ ਨਾ ਜੀ ਈਚੀ ਮੀਚੀ ਜਿਹੜੀ ਇਹਨਾਂ ਦੇ ਪੜ੍ਹਾਉਣ ਦੇ ਬਾਰੇ ਚ ਹੋਊਗੀ, ਉਹਦੇ ਤੇ ਕਰਨੀ ਸੀ ਗੱਲ। ਲੇਕਿਨ ਇਹ ਵੀ ਅਲਹਮਦੁਲਿਲਾ ਰਾਣਾ ਸਾਹਿਬ ਨੇ ਬੜਾ ਚੰਗਾ ਜਿਹੜਾ ਸੀ ਨਾ ਜੀ ਉਹ ਮੁੱਦਾ ਉਠਾਇਆ ਤੇ ਚੰਗੀ ਗੱਲਬਾਤ ਹੋਈ ਆ। ਉਮੀਦ ਆ ਕਿ ਤੁਹਾਨੂੰ ਆ ਵੀਡੀਓ ਚੰਗੀ ਲੱਗੀ ਹੋਣੀ ਆ, ਤੇ ਅਗਰ ਚੰਗੀ ਲੱਗੀ ਆ ਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ। ਤੇ ਬਾਕੀ ਅੱਜ ਦੀ ਵੀਡੀਓ ਇੰਨੀ ਸੀ। ਬਾਕੀ ਬਹੁਤ ਸਾਰੇ ਭਾਈ ਪਸੰਦ ਕਰ ਰਹੇ ਆ ਸਾਨੂੰ ਸਾਡੀ ਗੱਲਾਂ ਨੂੰ, ਤੇ ਸਬਸਕ੍ਰਾਈਬਰ ਵੀ ਬੜੇ ਅੱਛੇ ਵੱਧ ਰਹੇ ਆ। ਤੇ ਹੁਣ ਇਹੀ ਹੈ ਕਿ ਜਿਸ ਤਰ੍ਹਾਂ ਸਬਸਕ੍ਰਾਈਬਰ ਜਿਹੜੇ ਆ ਨਾ ਵੱਧ ਰਹੇ ਆ, ਇਸ ਤਰ੍ਹਾਂ ਹੀ ਸਾਨੂੰ ਤੱਕਣ ਵਾਲੇ ਹੈ ਤਾਂ ਬਹੁਤ ਸਾਰੇ ਆ, ਤੇ ਲੇਕਿਨ ਉਹ ਵੀ ਜੇ ਸਬਸਕ੍ਰਾਈਬਰ ਵਾਲੀ ਸ਼ਕਲ ਚ ਆ ਜਾਣ ਤੇ ਹਾਂਜੀ। ਸਾਡੇ ਖਾਨਦਾਨ ਦਾ ਦੇਖੋ ਜੀ, ਸਾਡਾ ਖਾਨਦਾਨ 600 ਤੋਂ ਮੇਰਾ ਖਿਆਲ ਆ ਉੱਤੇ ਚਲਾ ਗਿਆ ਆ। ਕੱਲ 500 ਸੀ। ਬੜੀ ਮਿਹਰਬਾਨੀ ਆ, ਬੜਾ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਸਾਡੇ ਖਾਨਦਾਨ ਨਾਲ ਜੁੜੇ। ਬੜੀ ਮਿਹਰਬਾਨੀ ਵੀਰ ਜੀ। ਅੱਜ ਦੀ ਵੀਡੀਓ, ਅੱਜ ਦਾ ਵਲੌਗ ਚਲੋ ਇਹੀ ਸੀਗਾ। ਲਵ ਯੂ ਹੋ ਗਿਆ ਜੀ। ਅੱਲਾ।